ਇੱਕ ਹੋਰ ਚੀਜ਼ ਦੇਖਣ ਵਾਲੀ ਆ ਜਿਹੜੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਵਿੱਚੋਂ ਕੋਈ 4 ਸਾਲ ਦਾ ਵਾ, ਕੋਈ 5 ਸਾਲ ਦਾ ਵਾ, ਕੋਈ 10-11 ਸਾਲ ਦਾ, ਮੇਰੇ ਖਿਆਲ 16 ਸਾਲ ਤੋਂ ਉੱਪਰ ਕੋਈ ਨਹੀਂ ਸ਼ਾਇਦ ਹੋਣਾ। ਇਹ ਸਾਰਾ ਦਿਨ ਹੋ ਗਿਆ, ਅੱਜ ਸਵੇਰ ਤੋਂ ਲੱਗਿਆ ਇਹ ਟਰੈਸ਼ ਚੱਕਦੇ ਆ ਔਰ ਅਣਥੱਕ ਯਤਨ ਹੈ ਜਿਹੜਾ ਇਹਨਾਂ ਦੇ ਸੇਵਾ ਭਾਵਨਾ ਜਿਹੜੀ ਇਹਨਾਂ ਨੂੰ ਸਲਾਮ ਆ। ਸਾਡਾ ਮੋਟਿਵ ਇਹਨਾਂ ਨੂੰ ਇੱਕ ਚੰਗੇ ਇਨਸਾਨ ਬਣਾਉਣਾ ਹੈ। ਸਪੋਰਟਸ ਜਿਹੜਾ ਇੱਕ ਜਰੀਆ ਆ ਜਿਹੜਾ ਅਸੀਂ ਸੌਕਰ ਦੇ ਨਾਲ ਇਹਨਾਂ ਨੂੰ ਜੋੜਿਆ ਤੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਪਹਿਲਾਂ ਜਿਹੜੀ ਸਾਡੀ ਫਸਟ ਥਿੰਗ ਆ ਉਹ ਇੱਕ ਚੰਗੇ ਇਨਸਾਨ ਦੀ ਆ। ਈਵਨ ਸਵੇਰੇ 8 ਵਜੇ ਅਸੀਂ ਸ਼ੁਰੂ ਕੀਤਾ, ਸ਼ਾਮ ਦੇ 8 ਵੱਜ ਜਾਣੇ ਸਾਨੂੰ, ਹੈ ਨਾ, 12 ਘੰਟੇ ਹੋ ਜਾਣੇ ਆ। ਨਹੀਂ ਤਾਂ ਬੱਚਾ ਜਿਹੜਾ ਆ 4 ਘੰਟੇ ਨਹੀਂ ਕੰਮ ਕਰਦਾ ਕੋਈ, ਹੈ ਨਾ, ਔਖੇ ਹੋ ਜਾਂਦੇ ਵਿਚਾਰੇ। ਹੁਣ ਇਹ ਸਪੋਰਟਸ ਵਿੱਚ ਕਰਕੇ ਥੱਕਦੇ ਵੀ ਨਹੀਂ। ਜਿੱਦਾਂ ਹੁਣ ਜਿੰਨੇ ਵੀ ਬੰਦੇ ਨੇ ਸਟਾਲ ਲਾਏ ਹੈ ਨਾ, ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਇਹਨਾਂ ਨੂੰ ਥੋੜ੍ਹਾ ਖਾਣਾ ਪਾਓ। ਹੁਣ ਬੱਚੇ ਨਾ ਕਈ ਵਾਰੀ ਲੈ ਕੇ ਆਉਂਦੇ, ਲੁੱਕ ਕੋਚ ਫੁੱਲ ਪਲੇਟ ਆ, ਕਿਸੇ ਨੇ ਖਾਧਾ ਵੀ ਨਾ ਉਹਦੇ ਸੜਤੀ ਆ। ਉਹ ਅਸੀਂ ਇਹਨਾਂ ਨੂੰ ਸਮਝਾਈਦਾ ਵੀ ਯਾਰ ਥੋੜ੍ਹਾ ਪਾ ਦਿਓ, ਜਿਹਨੇ ਖਾਣਾ ਆ ਉਹਨੇ ਹੋਰ ਲੈ ਲਊਗਾ। ਅੱਛਾ, ਉਹ ਪਾਉਣੇ ਵਾਲਾ ਵੀ ਉੱਦਾਂ ਦਾ ਤੇ ਖਾਣੇ ਵਾਲੇ ਵੀ ਉੱਦਾਂ। ਵੈਸੇ ਤਾਂ ਜਿਹਦਾ ਕੋਈ ਵੀ ਕਮੇਟੀ ਹੈ ਨਾ, ਉਹ ਜੋ ਸਾਨੂੰ ਦੇਖ ਲੈਂਦੇ ਨਾ, ਉਹ ਸਮਝ ਕੇ ਜਿਹੜੇ ਬੰਦੇ ਹਾਇਰ ਕੀਤੇ ਹੁੰਦੇ ਉਹਨਾਂ ਨੂੰ ਆਫ ਕਰ ਦਿੰਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਗੁਰਦੁਆਰਾ ਬੇਕਰਸਫੀਲਡ ਦੇ ਵਿੱਚ ਇਸ ਵੇਲੇ ਨਗਰ ਕੀਰਤਨਾਂ ਨੂੰ, ਸਮਾਗਮਾਂ ਨੂੰ ਕਵਰ ਕਰ ਰਹੇ ਹਾਂ ਲਗਾਤਾਰ। ਇਸੇ ਦਰਮਿਆਨ ਇੱਕ ਹੋਰ ਚੀਜ਼ ਦੇਖਣ ਵਾਲੀ ਆ ਜਿਹੜੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਵਿੱਚੋਂ ਕੋਈ 4 ਸਾਲ ਦਾ ਵਾ, ਕੋਈ 5 ਸਾਲ ਦਾ ਵਾ, ਕੋਈ 10-11 ਸਾਲ ਦਾ, ਮੇਰੇ ਖਿਆਲ 16 ਸਾਲ ਤੋਂ ਉੱਪਰ ਕੋਈ ਨਹੀਂ ਸ਼ਾਇਦ ਹੋਣਾ। ਇਹ ਸਾਰਾ ਦਿਨ ਹੋ ਗਿਆ, ਅੱਜ ਸਵੇਰ ਤੋਂ ਲੱਗਿਆ ਇਹ ਟਰੈਸ਼ ਚੱਕਦੇ ਆ ਔਰ ਅਣਥੱਕ ਯਤਨ ਹੈ ਜਿਹੜਾ ਇਹਨਾਂ ਦੇ ਸੇਵਾ ਭਾਵਨਾ ਜਿਹੜੀ ਇਹਨਾਂ ਨੂੰ ਸਲਾਮ ਆ। ਸਾਡੇ ਨਾਲ ਇਹਨਾਂ ਦੇ ਜਿਹੜੇ ਕੋਚ ਸਾਹਿਬ ਨੇ ਉਹ ਨੇ ਮੌਜੂਦ ਨੇ। ਇੰਡੀਅਨ ਸੌਕਰ ਕਲੱਬ ਬੇਕਰਸਫੀਲਡ ਇਹਨਾਂ ਦੇ ਗਰੁੱਪ ਦਾ ਨਾਮ ਹੈ। ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਿਓ ਜੀ। ਮੇਰਾ ਨਾਮ ਸਤਨਾਮ ਸਿੰਘ ਮਣਕੂ ਜੀ। ਜੀ ਜੀ। ਅੱਛਾ ਮਣਕੂ ਸਾਹਿਬ, ਅਸੀਂ ਸਵੇਰ ਤੋਂ ਦੇਖ ਰਹੇ ਹਾਂ ਬੱਚੇ ਬੜੀ ਅਪਣੱਤ ਦੇ ਨਾਲ, ਬੜੀ ਸ਼ਰਧਾ ਪੂਰਵਕ, ਬੜੇ ਧਿਆਨ ਦੇ ਨਾਲ, ਬੜੇ ਅਨੁਸ਼ਾਸਨ ਦੇ ਵਿੱਚ ਸੇਵਾ ਕਰ ਰਹੇ ਆ ਜੀ। ਇਹ ਸਾਰੇ ਖਿਡਾਰੀ ਨੇ? ਇਹ ਸਾਰੇ ਖਿਡਾਰੀ ਨੇ ਜੀ, ਤੇ ਇਹ ਸਾਡੇ ਕੋਲ ਸਾਰਾ ਸਾਲ ਰਹਿੰਦੇ ਆ। ਅਸੀਂ ਸਾਰਾ ਸਾਲ ਇਹ ਜਿਹੜੀ ਸਾਡੀ ਕਲੱਬ ਹੈ ਨਾ, ਬੱਚਿਆਂ ਨਾਲ ਰਹਿੰਦੀ ਆ। ਹਰੇਕ ਵੀਕਐਂਡ ਦੇ ਉੱਪਰ ਸਾਡੀ ਪ੍ਰੈਕਟਿਸ ਹੁੰਦੀ ਆ, ਜਿਹਦੇ ਵਿੱਚ ਸਾਡਾ ਮੋਟਿਵ, ਤੁਹਾਨੂੰ ਪਤਾ ਪਹਿਲਾਂ ਵੀ ਆਪਣੀ ਗੱਲ ਹੋ ਚੁੱਕੀ ਆ, ਸਾਡਾ ਮੋਟਿਵ ਇਹਨਾਂ ਨੂੰ ਇੱਕ ਚੰਗੇ ਇਨਸਾਨ ਬਣਾਉਣਾ ਆ। ਓਕੇ, ਉਸ ਤੋਂ ਬਾਅਦ ਆਪਣੀ ਪੰਜਾਬੀ ਨਾਲ ਜੋੜ ਕੇ ਰੱਖਣਾ। ਤੀਜਾ ਜਿਹੜਾ ਆ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ। ਤੇ ਚੌਥਾ ਸਾਡਾ ਸਪੋਰਟਸ ਆਉਂਦਾ। ਓਕੇ, ਸਪੋਰਟਸ ਜਿਹੜਾ ਇੱਕ ਜਰੀਆ ਆ ਜਿਹੜਾ ਅਸੀਂ ਸੌਕਰ ਦੇ ਨਾਲ ਇਹਨਾਂ ਨੂੰ ਜੋੜਿਆ ਤੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਪਹਿਲਾਂ ਜਿਹੜੀ ਸਾਡੀ ਫਸਟ ਥਿੰਗ ਆ ਉਹ ਇੱਕ ਚੰਗੇ ਇਨਸਾਨ ਦੀ ਆ। ਤੇ ਉਹਦੇ ਵਿੱਚ ਇਹ ਜਿਹੜੀ ਗੁਰਦੁਆਰੇ ਗੁਰੂ ਘਰ ਆ ਕੇ ਕਲੀਨ ਅਪ ਦੀ ਸੇਵਾ ਕਰਨੀ, ਤੁਹਾਨੂੰ ਪਤਾ ਸਾਨੂੰ ਉੱਤਮ ਸੇਵਾ ਹੁੰਦੀ ਆ। ਤੇ ਉਹ ਅਸੀਂ ਬੱਚਿਆਂ ਨੂੰ ਅੱਜ ਤੁਹਾਨੂੰ ਪਤਾ ਲਾਸਟ ਈਅਰ ਵੀ ਹੋਈ ਸੀ, ਉੱਥੇ ਲਾਸਟ ਈਅਰ ਵੀ ਹੋਈ ਸੀ, ਤੁਸੀਂ ਉੱਥੇ ਆਏ ਸੀਗੇ। ਤੇ ਇਹ ਅਸੀਂ ਇਹਨਾਂ ਨੂੰ ਇਹ ਦੱਸਦੇ ਹਾਂ ਵੀ ਜਿਹੜੀ ਇਹ ਸੇਵਾ ਆ ਇਹ ਸਾਨੂੰ ਉੱਤਮ ਸੇਵਾ ਹੁੰਦੀ ਆ। ਸੋ ਇਹ ਸੇਵਾ ਕਰਨਾ ਵੀ ਤੁਹਾਨੂੰ ਬਹੁਤ ਬੈਨੀਫਿਟ ਨੇ, ਹੈ ਨਾ, ਵੀ ਤੁਸੀਂ ਇੱਕ ਤਾਂ ਇਹਨਾਂ ਦੇ ਵਿੱਚ ਸੇਵਾ ਭਾਵਨਾ ਆਉਂਦੀ ਆ। ਕਿਉਂਕਿ ਇੱਕ ਚੰਗਾ ਇਨਸਾਨ ਤਾਂ ਉਹੀ ਹੁੰਦਾ ਜਿਹਦੀ ਸੇਵਾ ਭਾਵਨਾ ਹੋਵੇ। ਸੋ ਇੱਥੋਂ ਸ਼ੁਰੂ ਹੁੰਦੀ ਆ ਇਹ। ਤੋ ਇਹ ਬਹੁਤ ਵਧੀਆ ਪਲੇਅਰ ਨੇ, ਬਹੁਤ ਸਾਰੇ ਬੱਚੇ ਸਕੂਲਾਂ ਵਿੱਚ ਵੀ ਖੇਡਦੇ ਆ ਨਾ। ਤੇ ਹੁਣ ਦੇਖੋ, ਈਵਨ ਸਵੇਰੇ 8 ਵਜੇ ਦੇ ਅਸੀਂ ਸ਼ੁਰੂ ਕੀਤਾ, ਸ਼ਾਮ ਦੇ 8 ਵੱਜ ਜਾਣੇ ਸਾਨੂੰ, ਹੈ ਨਾ, 12 ਘੰਟੇ ਹੋ ਜਾਣੇ ਆ। ਨਹੀਂ ਤਾਂ ਬੱਚਾ ਜਿਹੜਾ ਆ 4 ਘੰਟੇ ਨਹੀਂ ਕੰਮ ਕਰਦਾ ਕੋਈ, ਹੈ ਨਾ, ਔਖੇ ਹੋ ਜਾਂਦੇ ਵਿਚਾਰੇ। ਹੁਣ ਇਹ ਸਪੋਰਟਸ ਵਿੱਚ ਕਰਕੇ ਥੱਕਦੇ ਵੀ ਨਹੀਂ, ਕਿਉਂਕਿ ਇਹਨਾਂ ਸਟੈਮਿਨਾ ਬਣ ਚੁੱਕਾ ਹੈ ਨਾ, ਬੋਡੀ ਨਾਲ ਸਟਰੋਂਗ ਹੈਗੀ ਆ। ਸੋ ਸਾਨੂੰ ਇਸ ਚੀਜ਼ ਦਾ ਵੀ ਬਹੁਤ ਫਾਇਦਾ ਆ। ਦੂਜਾ, ਇਹਨਾਂ ਦੇ ਪੇਰੈਂਟਸ ਜਿਹੜੇ ਆ ਨਾ ਸਾਨੂੰ ਬਹੁਤ ਸਾਥ ਦਿੰਦੇ। ਹਾਂ, ਤੇ ਇਹਨਾਂ ਦੇ ਵਿੱਚੋਂ ਸਾਰੇ ਬੱਚੇ ਜਿਹੜੇ ਅੱਜ ਹਾਜ਼ਰ ਆ ਜਾਂ ਕਈ ਗੈਰ ਹਾਜ਼ਰ? ਨਹੀਂ, ਅਸੀਂ ਨਾ ਅੱਜ ਸਾਡੇ ਕੋਲ, ਕਿਉਂਕਿ ਕੁਛ ਤਾਂ ਜਿਹੜੇ ਸਾਡੇ ਵੱਡੇ ਬੱਚੇ ਆ ਉਹ ਯੂਨੀਵਰਸਿਟੀ 'ਚ ਪੜ੍ਹਦੇ ਆ, ਉਹ ਅੱਜ ਆ ਨਹੀਂ ਸਕੇ ਨਾ। ਤੇ ਕੁਛ ਕਿੱਥੇ ਹੈਗੇ ਆ ਉਹ ਇਹਨਾਂ ਦੀ ਹੈਲਪ ਕਰ ਰਹੇ ਆ ਨਾ। ਇਹ ਸਾਰੇ ਸਕੂਲਾਂ ਵਾਲੇ ਬੱਚੇ ਆ, ਸਕੂਲਾਂ ਵਿੱਚ ਪੜ੍ਹਦੇ ਆ। ਤੇ ਵੀਕਐਂਡ 'ਤੇ ਅਸੀਂ ਇਹਨਾਂ ਨੂੰ, ਸਾਡਾ ਉਹੀ ਜਿੱਦਾਂ ਅਸੀਂ ਦੱਸਿਆ ਸੀ, ਅਸੀਂ ਪਹਿਲਾਂ ਸੋਚਦੇ ਸੀਗੇ ਵੀ ਚਲੋ ਜਿੱਦਾਂ ਮੋਸਟ ਆਫ ਤੁਹਾਨੂੰ ਪਤਾ ਟੂਰਨਾਮੈਂਟ ਹੁੰਦੇ ਆ, 1 ਦਿਨ ਦਾ, 2 ਦਿਨ ਦਾ, ਬਾਕੀ 2 ਦਿਨ ਦਾ ਤੁਸੀਂ ਬੱਚੇ ਨੂੰ ਸਪੋਰਟਸ ਕਰਾਤੀ ਜਾਂ 1 ਦਿਨ ਸਪੋਰਟਸ ਕਰਾਤੀ। ਬੱਚੇ ਬਾਕੀ ਜਿਹੜੇ 364 ਦਿਨ ਜਾਂ 63 ਦਿਨ ਕੀ ਕਰਨਗੇ ਦੱਸੋ ਜਰਾ। ਅਸੀਂ ਉਹ ਗੱਲ ਨੂੰ ਫੜਿਆ 22 ਸਾਲ ਪਹਿਲਾਂ। ਨਹੀਂ, ਜੇ ਤੁਸੀਂ 2 ਦਿਨ ਕਰਾ ਗਏ ਤਾਂ ਬੱਚੇ ਨੂੰ ਤੁਸੀਂ ਗਲਤ ਰਸਤੇ ਸਮਝ ਕੇ ਪਾ ਰਹੇ ਆ, ਉਹਨੂੰ ਨਾ ਕਰਾਓ ਯਾਰ। ਜੋ ਲੈਟ ਦੈਮ ਡੂ ਵਾਟ ਦੇ ਡੂ। ਅਸੀਂ ਇਹਨਾਂ ਨੂੰ ਉਹ ਚੀਜ਼ ਸਿਖਾਉਣ ਦੇ ਲਈ ਵੀ ਨਾ ਤੁਸੀਂ ਸਾਰਾ ਸਾਲ ਸਾਡੇ ਨਾਲ ਰਹੋ, ਤਾਂ ਹੀ ਸਾਡੇ ਨਾਲ ਹੁਣ ਤੁਸੀਂ ਦੇਖਣਾ ਕਿੰਨਾ ਪਿਆਰ ਹੈ। ਜੱਫੀਆਂ ਪਾਉਂਦੇ ਆ ਕੇ, ਸਵੇਰੇ ਸਵੇਰੇ ਆ ਕੇ ਪੈਰੀਂ ਹੱਥ ਲਾਉਂਦੇ ਤੁਹਾਡੇ ਸਾਹਮਣੇ। ਸੋ ਉਹ ਚੀਜ਼ਾਂ ਅਸੀਂ ਬੱਚਿਆਂ ਦੇ ਵਿੱਚ ਜਿਹੜੀਆਂ ਆਪਾਂ ਨੂੰ ਪੰਜਾਬ 'ਚੋਂ ਮਿਲੀਆਂ ਸੀਗੀਆਂ, ਉਹ ਅਸੀਂ ਇੱਥੇ ਇਹਨਾਂ ਨੂੰ ਇੱਥੇ ਜੰਪ ਵਾਲੇ ਸਾਰੇ ਇਹ
ਤੇ ਉਹਨਾਂ ਨੂੰ ਅਸੀਂ ਇਹ ਦੇ ਰਹੇ ਹਾਂ। ਇਦਾਂ ਨਹੀਂ ਕਹਿੰਦੇ ਵੀ ਅਸੀਂ ਅੱਜ ਸਾਡਾ ਇਰਾਦਾ ਨਹੀਂ ਜਾਂ ਅਸੀਂ ਜਾਣਾ ਨਹੀਂ ਜਾਂ ਕਦੇ ਇਦਾਂ ਦੀ ਗੱਲ ਆਈ? ਆ ਤੁਹਾਡੇ ਕੋਲ ਕਿਹੜਾ ਉਸ ਤੋਂ ਚਾਹਰ ਲੜ ਕੇ ਆਇਆ, ਕਹਿੰਦਾ ਮੈਂ ਕਰਨੀ ਐ ਸੇਵਾ, ਮੈਨੂੰ ਨਹੀਂ ਪਤਾ। ਫਿਰ ਡੈਡ ਨੂੰ ਸੱਦ ਲਿਆ ਨੇ, ਫਿਰ ਡੈਡ ਕਹਿੰਦਾ ਜੇ ਕਹਿੰਦਾ ਤਾਂ ਕਰਵਾ। ਅਸੀਂ ਕਿਹਾ ਵੀ ਤੂੰ ਛੋਟਾ ਆ, ਵੀ ਬੇਟੇ ਤੂੰ ਰਹਿਣ ਦੇ। ਜਿਹਨੇ ਵੀ ਛੋਟੇ ਆ ਲੜ ਕੇ ਆਇਆ ਜੀ, ਜਾਣ ਕੇ ਅਸੀਂ ਸਮਾਂ ਕਿਹਾ ਯਾਰ ਤੁਸੀਂ ਅਗਲੇ ਸਾਲ ਕਰ ਲਓ, ਵੀ ਤੁਸੀਂ ਅਜੇ ਛੋਟੇ ਆ, ਹੈ ਨਾ। ਕਿਉਂਕਿ ਰਸ਼ ਦੇ ਵਿੱਚ ਹੁਣ ਕਈ ਵਾਰ ਤੁਹਾਨੂੰ ਪਤਾ ਇੰਨਾ ਰਸ਼ ਹੋ ਜਾਂਦਾ, ਤੁਸੀਂ ਵਿੱਚ ਖੜ੍ਹੇ ਹੋ, ਤੁਹਾਨੂੰ ਤੁਰਨ ਦੀ ਲੋੜ ਨਹੀਂ, ਬੰਦਾ ਆਪੇ ਹੀ ਗਾਂ ਨੂੰ ਮੂਵ ਹੋ ਜਾਂਦਾ। ਔਰ ਦੇਖੋ ਇਹ ਵਿੱਚ ਜਾ ਕੇ ਸਨੀਕ ਇਨ ਹੋ ਕੇ ਟਰੈਕ ਚੱਕ ਕੇ ਲਿਆਉਂਦੇ ਆ। ਮੈਂ ਦੇਖਦਾ ਸਵੇਰ ਤੋਂ ਅਸੀਂ ਦੇਖ ਰਹੇ ਹਾਂ ਵੀ ਇਹ ਲੋਕਾਂ ਨੂੰ ਪੁੱਛ ਰਹੇ ਆ ਵੀ ਤੁਸੀਂ ਛਕ ਲਿਆ ਲੰਗਰ ਜਾਂ ਕਿਵੇਂ, ਭੀੜਾਂ ਦੇ ਵਿੱਚੋਂ ਲਾਈਨਾਂ ਦੇ ਵਿੱਚੋਂ ਐ ਲੰਘ ਰਹੇ ਆ। ਇਹਦੇ ਲਈ ਕੋਈ ਬਕਾਇਦਾ ਟ੍ਰੇਨਿੰਗ ਦਿੱਤੀ ਆ ਤੁਸੀਂ? ਤੁਹਾਨੂੰ ਦੱਸਿਆ ਨਾ ਮੈਂ, ਅਸੀਂ 3-4 ਵੀਕ ਪਹਿਲਾਂ ਸਾਨੂੰ ਜਾਣੀ ਕਿ 2 ਮਹੀਨੇ ਪਹਿਲਾਂ ਪਤਾ ਲੱਗ ਗਿਆ ਵੀ 13 ਤਰੀਕ ਨੂੰ ਆਪਣਾ ਨਗਰ ਕੀਰਤਨ ਹੈ ਨਾ। ਤੇ ਅਸੀਂ ਫਿਰ ਕਿਉਂਕਿ ਅਸੀਂ ਨਾ ਇਹਨਾਂ ਨੂੰ 15 ਜਦੋਂ ਸਾਡੀ ਪ੍ਰੈਕਟਿਸ ਹੁੰਦੀ ਹੈ ਨਾ ਐਵਰੀ ਟਾਈਮ, ਅਸੀਂ 15 ਮਿੰਟ ਪਹਿਲਾਂ ਇਹੀ ਕਾਉਂਸਲਿੰਗ ਕਰਦੇ ਇਹਨਾਂ ਦੀ, ਹੈ ਨਾ, ਬਈ ਤੁਸੀਂ ਆਪਣੇ ਘਰ ਦੇ ਵਿੱਚ ਕਿੱਦਾਂ ਰਹਿਣਾ ਹੈ, ਮਾਂ ਪਿਓ ਦੀ ਸੇਵਾ ਕਰਨੀ ਆ, ਨਾਨਾ ਨਾਨੀ ਦਾਦਾ ਦਾਦੀ ਦੀ ਸੇਵਾ ਕਰਨੀ ਹੈ ਨਾ। ਕਿਉਂਕਿ ਨਾਨਾ ਨਾਨੀ ਦਾਦਾ ਦਾਦੀ ਜਿਹੜੇ ਆ ਉਹ ਇੰਗਲਿਸ਼ ਨਹੀਂ ਜਾਣਦੇ, ਤੁਸੀਂ ਉਹਨਾਂ ਦੇ ਬੈਸਟ ਫਰੈਂਡ ਬਣੋ, ਹੈ ਨਾ। ਜੇ ਤੁਸੀਂ ਬੈਸਟ ਫਰੈਂਡ ਬਣੋਗੇ ਤੁਸੀਂ ਉਹਨਾਂ ਕੋਲ ਲੋਟ ਆਫ ਥਿੰਗਸ ਸਿੱਖੋਗੇ, ਹੈ ਨਾ। ਫਿਰ ਜਦੋਂ ਉਹਨਾਂ ਨੂੰ ਪਾਰਕ ਵਿੱਚ ਲੈ ਕੇ ਜਾਇਆ ਕਰੋ, ਫਿਰ 2 ਦਿਨ ਤੁਸੀਂ ਸਾਡੇ ਕੋਲ 5 ਦਿਨ ਤੁਸੀਂ ਉਹਨਾਂ ਨੂੰ ਪਾਰਕ 'ਚ ਲਿਆ ਕੇ ਤੁਸੀਂ ਖੇਲਿਆ ਕਰੋ ਉੱਥੇ ਜਾ ਕੇ, ਹੈ ਨਾ। ਉਹ ਫਿਰ ਜਿੱਦਾਂ ਹੁਣ ਪੇਰੈਂਟਸ ਕੰਮ ਕਰਕੇ ਆਉਂਦੇ, ਦੋਨੇ ਪੇਰੈਂਟਸ ਕੰਮ ਕਰਕੇ ਆਉਂਦੇ ਆ, ਵੀ ਤੁਸੀਂ ਘੱਟ ਤੋਂ ਘੱਟ ਲਾਉਂਡਰੀ ਕਰ ਦਿਆ ਕਰੋ, ਵੈਕਿਊਮ ਕਰ ਦਿਆ ਕਰੋ, ਕਲੀਨ ਅਪ ਕਰ ਦਿਆ ਕਰੋ, ਘਰ ਆਇਆਂ ਨੂੰ ਇੱਕ ਪਾਣੀ ਦਾ ਗਲਾਸ ਦੇ ਦਿਆ ਕਰੋ। ਉਹ ਜਿਹੜੀਆਂ ਇੱਕ ਚੰਗੇ ਇਨਸਾਨ ਦੇ ਵਿੱਚ ਚੀਜ਼ਾਂ ਹੋਣੀਆਂ ਚਾਹੀਦੀਆਂ, ਉਹ ਸਾਰੀਆਂ ਅਸੀਂ ਇਹਨੂੰ ਪਹਿਲਾਂ ਆ ਗਏ 15-20 ਮਿੰਟ ਦੌੜਾਉਣ ਜਾਂ ਖੇਲਣ ਤੋਂ ਪਹਿਲਾਂ ਇਹ ਸਿਖਾਲਦੇ। ਉਹਦੇ ਵਿੱਚੋਂ ਸਾਰਾ ਕੁਝ ਨਿਕਲਿਆ। ਲੋਕਲੀ ਸਾਰੇ ਬੱਚੇ ਹੈਗੇ ਲੋਕਲੀ ਸਾਰੇ ਲੋਕਲੀ ਆ ਔਰ ਬੇਕਸਫੀਲਡ ਦੇ ਹੀ ਆ। ਠੀਕ ਹੈ। ਤੇ ਜਿਹੜੀ ਗੇਮਿੰਗ ਕਰਦੇ ਹੋ, ਮਤਲਬ ਖੇਡਾਂ ਕਰਵਾਉਣੇ, ਉਹ ਵੀਕਐਂਡ ਤੇ ਜਾਂ ਸਕੂਲਾਂ ਦੇ ਵਿੱਚ ਕਿਵੇਂ? ਹਾਂਜੀ, ਅਸੀਂ ਵੀਕਐਂਡ ਤੇ ਕਰਦੇ ਹਾਂ, ਪਰ ਜਦੋਂ ਛੁੱਟੀਆਂ ਹੋ ਜਾਂਦੀਆਂ ਆਪਣੇ ਜੂਨ ਟੂ ਅਗਸਤ, ਉਹਦੇ ਵਿੱਚ ਸਾਡਾ ਕੈਂਪ ਲੱਗਦਾ। ਕੈਂਪ ਦੇ ਵਿੱਚ ਅਸੀਂ 4 ਦਿਨ ਗੇਮ ਕਰ ਦਈਦੀ ਆ, ਤੇ ਉਹਦੇ ਵਿੱਚ ਫਿਰ ਤਾਂ ਇਹਨਾਂ ਦੀਆਂ ਕਲਾਸਾਂ ਲਾਈ ਦੀਆਂ, ਪੰਜਾਬੀ ਹਿਸਟਰੀ, ਆਪਣੀ ਗੁਰੂ ਹਿਸਟਰੀ, ਅਮਰੀਕਨ ਹਿਸਟਰੀ, ਹੈ ਨਾ। ਤੇ ਉਹ ਕਲਾਸਾਂ ਲਾਈ ਦੀਆਂ। ਫਿਰ ਇਹਨਾਂ ਨੂੰ ਜਦੋਂ 2.5-3 ਮਹੀਨੇ ਦਾ ਕੈਂਪ ਖਤਮ ਹੋ ਜਾਂਦਾ, ਉਸ ਤੋਂ ਬਾਅਦ ਇਹਨਾਂ ਨੂੰ ਟਰੋਫੀਆਂ ਪ੍ਰਾਈਜ਼ ਦੇਈਦੇ ਸਾਰਿਆਂ ਨੂੰ। ਤੇ ਉਹ ਚੀਜ਼ਾਂ ਜਿਹੜੀਆਂ, ਜਿਹੜਾ ਆਪਣਾ ਟੂਰਨਾਮੈਂਟ ਤੁਹਾਨੂੰ ਪਤਾ ਮਾਰਚ ਤੁਸੀਂ ਇਤਕੀ ਆਓਗੇ ਉੱਥੇ, ਰਾਈਟ। ਤੇ ਮਾਰਚ ਦਾ 2nd ਵੀਕ ਸਾਡਾ ਟੂਰਨਾਮੈਂਟ ਹੁੰਦਾ, ਐਤਕੀ 14ਵਾਂ ਲਗਾਤਾਰ ਹੋਣਾ ਵਾ। ਉਹਦੇ ਲਈ ਵੀ ਹੁਣ ਤੋਂ ਤਿਆਰ ਹੈ। ਤੋ ਉੱਥੇ ਜਿਹੜਾ ਸਾਡਾ ਉਹ ਖੇਡ ਮੇਲਾ, ਕਿੰਨੀ ਟੋਟਲ ਗਿਣਤੀ ਤੁਹਾਡੇ ਕੋਲ ਇਹਨਾਂ ਖਿਡਾਰੀ? ਸਾਡੇ ਇਸ ਵੇਲੇ ਜਿਹੜੇ ਰਜਿਸਟਰਡ ਹੈ 117 ਆ। ਹਾਂਜੀ, ਤੇ ਕੁਝ ਗੁੱਡੀਆਂ ਵੀ ਨੇਮ ਵਿੱਚ, ਜਿਹਦੇ ਵਿੱਚ ਅਬਾਊਟ 40 ਕੁੜੀਆਂ ਆ, ਤੁਸੀਂ ਦੇਖਿਆ ਹੋਣੀ ਉੱਧਰ ਆਪਣੇ ਉਹ ਕੰਮ ਕਰ ਰਹੀਆਂ, ਤੇ ਬਾਕੀ ਸਾਰੇ ਮੁੰਡੇ ਆ। ਤੇ ਇਸ ਵੇਲੇ ਕਈ ਮੁੰਡੇ ਤੇ ਕਈ ਕੁੜੀਆਂ ਸਾਡੀਆਂ ਤਿਆਰ ਕੀਤੀਆਂ ਸਾਡੀ ਕਲੱਬ ਦੀਆਂ, ਸਕੂਲਾਂ ਵਿੱਚ ਖੇਡਦੀਆਂ। ਕੰਮ ਕਰਨ ਦੇ ਦਰਮਿਆਨ, ਸੇਵਾ ਕਰਨ ਦੇ ਦਰਮਿਆਨ ਕੀ ਚੈਲੰਜ ਰਹਿੰਦੇ ਨੇ ਤੁਹਾਡੇ? ਜਦੋਂ ਲੰਗਰ ਦੀ ਸੇਵਾ ਕਰ ਹਟਦੇ ਨੇ, ਕੀ ਡਿਸਕਸ਼ਨ ਚੱਲਦੀ ਹੈ ਤੁਹਾਡੀ? ਕੀ ਤੁਹਾਨੂੰ ਦੱਸਦੇ ਨੇ ਆ ਕੇ, ਫੀਡਬੈਕ ਕੀ ਦਿੰਦੇ ਨੇ? ਓਕੇ, ਪਹਿਲਾਂ ਤਾਂ ਜਿਹੜੀ ਤੁਹਾਨੂੰ ਦੱਸੀ ਇੱਥੇ ਪ੍ਰੋਬਲਮ ਕੀ ਆਉਂਦੀ ਆ, ਇੱਕ ਤਾਂ ਨਾ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਜਿੱਦਾਂ ਹੁਣ ਜਿੰਨੇ ਵੀ ਬੰਦੇ ਨੇ ਸਟਾਲ ਲਾਏ ਆ ਨਾ, ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਇਹਨਾਂ ਨੂੰ ਥੋੜ੍ਹਾ ਖਾਣਾ ਪਾਓ। ਹੁਣ ਬੱਚੇ ਨਾ ਕਈ ਵਾਰੀ ਲੈ ਕੇ ਆਉਂਦੇ, ਲੁੱਕ ਕੋਚ ਫੁੱਲ ਪਲੇਟ ਆ, ਕਿਸੇ ਨੇ ਖਾਧਾ ਵੀ ਨਾ ਉਹਦੇ ਸੜਤੀ ਆ। ਉਹ ਅਸੀਂ ਇਹਨਾਂ ਨੂੰ ਸਮਝਾਈਦਾ ਵੀ ਯਾਰ ਥੋੜ੍ਹਾ ਪਾ ਦਿਓ, ਜਿਹਨੇ ਖਾਣਾ ਆ ਉਹਨੇ ਹੋਰ ਲੈ ਲਊਗਾ। ਅੱਛਾ, ਉਹ ਪਾਉਣੇ ਵਾਲਾ ਵੀ ਉੱਦਾਂ ਦਾ, ਖਾਣੇ ਵਾਲੇ ਵੀ ਉੱਦਾਂ, ਉਹ ਵੀ ਇੱਕ ਬਾਈਟ ਲੈਂਦੇ ਆ। ਅਸੀਂ ਇਹਨਾਂ ਨੂੰ ਰਿਕੁਐਸਟ ਕਰ, ਪਰ ਐਤਕੀ ਥੋੜ੍ਹਾ ਜਿਹਾ ਬਦਲਾਅ ਆਇਆ। ਐਤਕੀ ਜਿਹੜੇ ਬੰਦੇ ਖਾ ਰਹੇ ਆ, ਜਿਹਨਾਂ ਨੂੰ ਲੰਗਰ ਖਾ ਰਹੇ ਆ, ਉਹ ਕੁਛ ਕੁ ਬੰਦੇ ਸਾਡੇ ਕੋਲ ਵੀ ਪਲੇਟਾਂ ਲਿਆ ਰਹੇ ਆ ਉੱਥੇ ਸਟਾਲ ਦੇ ਵਿੱਚ। ਇਹ ਬਹੁਤ ਵਧੀਆ ਮੂਵ ਆ, ਪਰ ਸਟਿਲ ਉਹੀ ਹਾਲ ਆ ਜਿੱਥੇ ਇੱਕ ਆਪਣੇ ਚੇਅਰ ਦੇ ਥੱਲੇ ਜਾਂ ਟੇਬਲ ਦੇ ਥੱਲੇ, ਹੈ ਨਾ, ਉਹ ਅਸੀਂ ਪਲੇਟਾਂ ਵੀ ਭਰੇ ਪਾਣੀ ਦਾ ਗਲਾਸ, ਦੁੱਧ ਦਾ ਗਲਾਸ, ਪਾਣੀ ਦਾ ਇੱਕ ਘੁੱਟ ਪੀਤਾ ਆ, ਤੇ ਪਾਣੀ ਦੀ ਬੋਤਲ ਜਿਹੜੀ ਆ ਉੱਥੇ ਰੱਖਤੀ ਆ। ਇਹ ਆ। ਅੱਛਾ, ਜਿਹੜੇ ਤੁਹਾਨੂੰ ਚੈਲੰਜ ਆ ਉਹ ਬੱਚਿਆਂ ਨੂੰ ਇਹ ਆ, ਹੁਣ ਦੇਖੋ ਬੱਚੇ ਦਾ ਸਟੈਮਿਨਾ ਆਲਮੋਸਟ 2-3 ਘੰਟੇ ਦਾ ਹੁੰਦਾ, ਵੀ ਚਲੋ 2-2 ਘੰਟੇ ਕੰਮ ਕਰ ਲਿਆ ਬੱਚਾ ਆਫ। ਇਹ ਬੱਚੇ ਸਵੇਰ ਦੇ 8 ਵਜੇ ਦੇ ਆਏ ਹੋ ਆ, ਸ਼ਾਮ ਨੂੰ 8 ਵਜੇ ਇਹਨਾਂ ਨੇ ਜਾਣਾ। ਹੁਣ ਕਈ ਬੱਚੇ ਨੇ ਸਾਨੂੰ ਕਿਹਾ ਜੀ ਸਾਡੇ ਕਿਉਂਕਿ ਇੱਕ ਤਾਂ ਇਹ ਫਿਜ਼ੀਕਲੀ ਬਹੁਤ ਫਿੱਟ ਆ, ਕਿਉਂਕਿ ਰਨਿੰਗ ਕਰਦੇ ਆ, ਫੁੱਟਬਾਲ ਖੇਡਦੇ ਆ, ਸਟੈਮਿਨਾ ਆ, ਸਪ੍ਰਿੰਟਿੰਗ ਐਰਾ ਵਗੈਰਾ ਐਵਰੀਥਿੰਗ। ਉਹਦੇ ਕਰਕੇ ਹਜੇ ਤੱਕ ਥੱਕੇ ਨਹੀਂ। ਦੇਖ ਲਓ, ਆਲਮੋਸਟ ਆਪਾਂ ਨੂੰ 8 ਘੰਟੇ ਤਾਂ ਹੋ ਹੀ ਗਏ ਆ ਨਾ ਇੱਥੇ। ਸੋ ਹਜੇ ਇਹਨਾਂ ਨੇ 4 ਘੰਟੇ 8 ਵਜੇ ਹੀ ਜਾਣਾ ਆ, ਹੋਰ ਕੰਮ ਕਰਨਾ, ਹਜੇ ਸਾਰੀ ਸਫਾਈ ਕਰਨੀ ਆ। ਸੋ ਉਹ ਜਿਹੜੇ ਚੈਲੰਜ ਹੁਣ ਬਾਅਦ 'ਚ ਬੱਚੇ ਕਹਿੰਦੇ ਹਨ ਸਾਡੇ ਜੀ ਪੈਰ ਦੁਖਦੇ ਆ, ਹੈ ਨਾ, ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਘੰਟੇ ਦੀ ਬ੍ਰੇਕ ਲਾ ਲਓ। ਠੀਕ ਹੈ, ਠੀਕ ਹੈ। ਕਿਉਂ ਹੁਣ ਸਾਡੇ ਕੋਲ 50 ਕੁ ਬੱਚੇ ਇਸ ਵੇਲੇ ਇੱਥੇ ਹੈਗੇ ਆ।
ਸੋ 50 ਬੱਚਿਆਂ ਕਰਕੇ ਅਸੀਂ ਤਾਂ ਬੱਚੇ ਤੁਹਾਨੂੰ ਕੀ ਚੈਲੰਜ ਆਉਂਦੇ ਨੇ? ਮਤਲਬ ਇਹ ਤਾਂ ਚਲੋ ਖਾਣਾ ਵੱਧ ਪਾਇਆ ਜਾਂਦਾ, ਲੋਕ ਛੱਡ ਦਿੰਦੇ ਨੇ, ਗੰਦੀਆਂ ਆਦਤਾਂ ਨੇ ਲੋਕਾਂ ਦੀਆਂ, ਸਾਰੇ ਨਹੀਂ ਬਸ ਕੁਛ ਕੁ ਸੰਗਤ ਹੈ ਨਾ, ਪਰ ਹੋਰ ਤੁਹਾਡੀਆਂ ਕੀ ਚੈਲੰਜਸ ਆ? ਕਦੇ ਤੁਹਾਨੂੰ ਰੋਕਿਆ ਵੀ ਜਾਂਦਾ ਵੀ ਇੱਦਾਂ ਨਾ ਕਰੋ ਤੁਸੀਂ ਸੇਵਾ, ਜਾਂ ਸਾਡੇ ਕੋਲੇ ਬੰਦੇ ਹੈਗੇ ਆ ਇਸ ਤਰ੍ਹਾਂ? ਨਹੀਂ ਜੀ, ਵੈਸੇ ਤਾਂ ਹੁਣ ਕਹਿ ਦਿੰਦੇ ਆ ਚਲੋ, ਵੈਸੇ ਤਾਂ ਜਿਹਦਾ ਕੋਈ ਵੀ ਕਮੇਟੀ ਹੈ ਨਾ, ਉਹ ਜੋ ਸਾਨੂੰ ਦੇਖ ਲੈਂਦੇ ਨਾ, ਉਸ ਸਮੇਂ ਜਿਹੜੇ ਬੰਦੇ ਹਾਇਰ ਕੀਤੇ ਉਹਨਾਂ ਨੂੰ ਆਫ ਕਰ ਦਿੰਦੇ ਆ ਵੀ ਹੁਣ ਆ ਗਏ ਆ ਇਹ ਕਰਨਗੇ। ਤੇ ਸਾਨੂੰ ਕੋਈ ਇੱਧਰ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਨਾ ਕਰਨ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਸਮਾਂ ਤਾਂ ਕਹਿੰਦੇ ਆਓ, ਸਾਨੂੰ ਕਾਲਾਂ ਆਉਂਦੀਆਂ, ਨਹੀਂ ਯਾਰ ਤੁਸੀਂ ਆਓ ਜ਼ਰੂਰ ਕਰੋ। ਲੋਕਲੀ ਚੱਲਦੀ ਰਹਿੰਦੀ ਹੈ ਜਾਂ ਕਿਤੇ ਦੂਰ ਵੀ? ਅਸੀਂ ਲੋਕਲੀ ਕਰਦੇ ਹਾਂ, ਕਿਉਂਕਿ ਬੱਚੇ ਪੜ੍ਹਨ ਵਾਲੇ ਆ ਨਾ ਹਜੇ, ਤਾਂ ਉਹ ਸਾਡਾ ਨਾ ਫਸਟ ਥਿੰਗ ਜਿਹੜੀ ਉਹ ਹੋਇਆ ਵੀ ਨੰਬਰ 1 ਪੜ੍ਹਾਈ ਆ, ਉਸ ਤੋਂ ਬਾਅਦ ਸਪੋਰਟਸ ਆ, ਹੈ ਨਾ। ਹਾਂ, ਚੰਗਾ ਇਨਸਾਨ ਸਾਡਾ, ਤੁਹਾਨੂੰ ਪਤਾ ਉਹਦਾ ਇੱਕ ਸੈਪਰੇਟ ਥਿੰਗ ਹੈ ਨਾ, ਉਹ ਤਾਂ ਆਪਾਂ ਬਣਾਉਣੇ ਆ, ਉਹ ਤਾਂ ਕੋਈ ਸ਼ੱਕ ਹੀ ਨਹੀਂ ਗਾ ਨਾ ਵੀ। ਉਹ ਤੋਂ ਬਾਅਦ ਜਿਹੜੀ ਪੜ੍ਹਾਈ ਆ ਉਹ ਨੰਬਰ 1 ਆ, ਗੇਮ ਨੰਬਰ 2 ਆ। ਕਿਉਂਕਿ ਜਿਹੜਾ ਬੱਚਾ ਗੇਮ ਕਰਦਾ ਨਾ, ਹੁਣ ਆਪਾਂ ਇੰਡੀਆ ਪੜ੍ਹਦੇ ਸੀਗੇ ਵੀ ਪੜ੍ਹੋਗੇ ਲਿਖੋਗੇ ਹੋਗੇ ਖਰਾਬ, ਆਈ ਮੀਨ ਗੇਮ ਖੇਲੋਗੇ ਬਣੋਗੇ ਨਵਾਬ, ਹਾਂਜੀ, ਪੜ੍ਹੋਗੇ ਲਿਖੋਗੇ ਤੇ ਬਣੋਗੇ ਨਵਾਬ। ਸੋ ਉਹ ਥਿੰਗ ਇੱਥੇ ਨਹੀਂ ਵਰਕ ਕਰਦੀ। ਇੱਥੇ ਉਹ ਕਹਿੰਦੇ ਵੀ ਜਿਹੜਾ ਬੱਚਾ ਖੇਲਦਾ ਉਹ ਜ਼ਿਆਦਾ ਪੜ੍ਹਦਾ ਆ। ਹੁਣ ਸਾਡੇ ਬੱਚੇ ਇੰਜੀਨੀਅਰ ਵੀ ਆ, ਜਿਹੜੇ ਸਾਡੇ ਪਹਿਲਾ ਗਰੁੱਪ ਸੀਗਾ ਉਹ 'ਚ ਇੰਜੀਨੀਅਰ ਵੀ ਆ, ਕਿਉਂਕਿ ਫਾਰਮਾਸਿਸਟ ਵੀ ਆ, ਹੈ ਨਾ, ਬੜੀ ਬੜੀ ਜੋਬਾਂ 'ਤੇ। ਹੁਣ ਉਹ ਯੂਨੀਵਰਸਿਟੀ ਆਪਣੇ ਪੜ੍ਹ ਕੇ ਗਏ ਆ ਉਹ। ਸੋ ਉਹ ਔਰ ਪਲੇਅਰ ਵੀ ਬੜੇ ਤਗੜੇ ਸੀਗੇ। ਹੁਣ ਤੁਹਾਨੂੰ ਪਤਾ ਅਸੀਂ ਜਿੰਨੇ ਵੀ ਬਾਹਰਲੇ ਟੂਰਨਾਮੈਂਟ ਸਾਰੇ ਖੇਡਣ ਚਾਹੀਦੇ ਆ, ਫਿਰ ਇੱਥੇ ਵੀ ਟੂਰਨਾਮੈਂਟ ਕਰਾਈਦਾ। ਫਿਰ ਜਿਹੜੀ ਸਾਡੀ ਵੱਡੀ ਟੀਮ ਆ, ਜਿਹੜੀ ਆਪਣੀ ਆਣਗੇ ਸੀਨੀਅਰ ਟੀਮ ਆ, ਉਹ ਇੱਥੇ ਇੱਕ ਲੀਗ ਚੱਲਦੀ ਆ ਆਪਣੇ ਬੇਕਰਸਫੀਲਡ ਸਪੋਰਟਸ ਵਿਲੇਜ ਦੇ ਵਿੱਚ। ਹਰੇਕ ਫਰਾਈਡੇ ਸਾਡੇ ਬੱਚੇ ਸ਼ਾਮ ਨੂੰ ਉੱਥੇ 8 ਵਜੇ ਮੈਚ ਹੁੰਦਾ, ਅਤੇ ਅਸੀਂ ਹਰੇਕ ਫਰਾਈਡੇ ਉਹ ਮੈਚ ਖੇਡਦੇ ਹਾਂ, ਅਤੇ ਬਾਕੀ 2 ਦਿਨ ਪ੍ਰੈਕਟਿਸ ਨਹੀਂ। ਸੋ 3 ਦਿਨ ਬੱਚੇ ਸਾਡੇ ਕੋਲ ਬਿਜ਼ੀ ਰਹਿੰਦੇ ਆ, ਹੈ ਨਾ। ਸੋ ਉਹ ਬਾਕੀ ਕੋਈ ਇੱਦਾਂ ਦਾ ਕੋਈ ਚੈਲੰਜ ਨਹੀਂ। ਅੱਗੇ ਸੀਗੇ ਥੋੜ੍ਹੇ ਵਾਲੇ ਪਹਿਲਾਂ ਹੁੰਦੇ ਸੀਗੇ ਵੀ ਥੋੜ੍ਹੇ ਆ ਕੁਛ ਬੰਦੇ ਜੈਲਸ ਕਰਦੇ ਸੀਗੇ, ਉਹ ਮੇਰੇ ਖਿਆਲ ਸਾਰੇ ਕੂਲ ਡਾਊਨ ਹੋ ਗਿਆ। ਠੀਕ ਹੈ ਜੀ, ਸਤਨਾਮ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਡੇ ਆਉਣ ਦਾ। ਤੁਹਾਡਾ ਜੀ ਰੇਡੀਓ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੀ ਕਵਰੇਜ ਦਿੰਦੇ ਆ, ਅਤੇ ਦੂਜਾ ਤੁਸੀਂ ਸਾਡੇ ਜਦੋਂ ਸਾਡਾ ਮੈਚ ਟੂਰਨਾਮੈਂਟ ਦਾ ਉਦੋਂ ਵੀ ਕਵਰੇਜ ਦਿੰਦੇ ਆ। ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਆਪਣੇ ਨਾਲ ਇੰਡੀਅਨ ਸੌਕਰ ਕਲੱਬ ਵਾਲੇ ਬੇਕਰਸਫੀਲਡ ਵਾਲੇ ਸਤਨਾਮ ਸਿੰਘ ਮਣਕੂ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ। ਇਹਨਾਂ ਦੀ ਟੀਮ ਦੇ ਵਿੱਚ 117 ਦੇ ਕਰੀਬ ਬੱਚੇ ਨੇ। ਏਜ ਵਰਗ 3.5 ਸਾਲ 4 ਸਾਲ ਤੋਂ ਲਾ ਕੇ 20-22 ਸਾਲ 25 ਸਾਲ ਤੱਕ ਵੀ ਹੈਗੇ ਨੇ। 40 ਵਿੱਚ ਬੱਚੀਆਂ ਨੇ, ਧੀਆਂ ਨੇ, ਜਿਹੜੀਆਂ ਕਿ ਸਾਰੇ ਬੱਚੇ ਜਿਹੜੇ ਆ ਜਿੱਥੇ ਕਿਤੇ ਵੀ ਨਗਰ ਕੀਰਤਨ ਹੁੰਦਾ ਵਾ ਉੱਥੇ ਪਹੁੰਚ ਕੇ ਸਵੇਰ ਤੋਂ ਲੈ ਕੇ ਟਰੈਸ਼ ਚੁੱਕਣ ਲੱਗਦੇ, ਅਤੇ ਸ਼ਾਮ ਅਖੀਰਲੀ ਪਲੇਟ ਤੱਕ ਵੀ ਇਹ ਚੁੱਕ ਕੇ ਜਾਂਦੇ। ਬੜੀ ਤਨਦੇਹੀ ਦੇ ਨਾਲ ਸੇਵਾ ਕਰਦੇ ਨੇ। ਸ਼ਲਾਘਾ ਦੇ ਪਾਤਰ ਨੇ ਸਤਨਾਮ ਸਿੰਘ ਮਣਕੂ, ਜਿਹੜੇ ਇਹਨਾਂ ਨੂੰ ਸੇਧ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ।